ਯੂਥ ਨੂੰ ਕੀ ਯੂਥ ਨੂੰ ਇਹੀ ਹੈ ਕਿ ਸਾਰੇ ਵੱਧ ਤੋਂ ਵੱਧ ਮੋਰਚੇ ਨਾਲ ਜੁੜਨ, ਕਿਉਂਕਿ ਕਿਸਾਨੀ ਨਾਲ ਹੀ ਆਪਣੀ ਰੋਟੀ ਚੱਲਦੀ ਆ। ਪਰ ਮਹਾਰਾਜ ਦੀ ਕਿਰਪਾ ਨਾਲ ਜੇ ਚੜ੍ਹਦੀ ਕਲਾ 'ਚ ਮੋਰਚਾ ਅੱਗੇ ਵੀ ਚੜ੍ਹਦੀ ਕਲਾ 'ਚ ਰਹੂ। ਜਿੰਨਾ ਚਿਰ ਜਿੱਤਦੇ ਨਹੀਂ ਉਹਨਾਂ ਚਿਰ ਆਪਾਂ ਜਾਂਦੇ ਨਹੀਂ ਇੱਥੋਂ। ਜਦ ਤੱਕ ਮੋਰਚਾ ਚੱਲੇਗਾ ਜਿੱਤੋਗੇ, ਲੜੋਗੇ? ਹਾਂਜੀ ਲੜਾਂਗੇ, ਜਿੰਨਾ ਚਿਰ ਮਰਜ਼ੀ ਚੱਲੇ, ਭਲਾ ਸਾਲ ਚੱਲੇ 2 ਸਾਲ ਚੱਲੇ, ਲੜਾਂਗੇ ਮੋਰਚੇ ਦੇ ਨਾਲ। ਹਾਂਜੀ ਕਿਸਾਨ ਮੋਰਚੇ ਨਾਲ ਵੱਧ ਤੋਂ ਵੱਧ ਜੁੜੋ, ਆਪਣੀ ਤਾਂ ਇਹੋ ਅਪੀਲ ਆ। ਇਸ ਤੋਂ ਬਿਨਾਂ ਆਪਣਾ ਕੋਈ ਹੱਲ ਵੀ ਨਹੀਂਗਾ, ਤੇ ਜਿੱਤ ਕੇ ਜਾਵਾਂਗੇ ਜ਼ਰੂਰ। ਸਾਡੇ ਤੇ 2 ਆ ਜੀ, 2 ਕੇਸ ਆ, ਇੱਕ 96 ਦੀ FIR, ਇੱਕ 98 ਦੀ ਆ। ਤੇ ਬਾਕੀ ਪੁੱਛ ਦੱਸ ਚੱਲਦੀ ਆ, ਰੋਜ਼ ਪੁੱਛ ਲੈਂਦੇ, ਇੱਕੋ ਸਵਾਲ ਵਾਰ-ਵਾਰ ਪੁੱਛੀ ਜਾਂਦੇ ਰੋਜ਼ ਹੀ ਕਿ ਤੁਸੀਂ ਦੂਜਾ ਕਿਹਦੇ ਸੰਬੰਧ 'ਚ ਆਏ ਹੋ, ਤੁਹਾਨੂੰ ਬਾਹਰੋਂ ਕਿੰਨੇ ਪੈਸੇ ਆਏ ਝੰਡਾ ਚੜਾਉਣ ਦੇ, ਤੁਸੀਂ ਦੂਜਾ ਕੌਣ ਤੁਹਾਨੂੰ ਲੈ ਕੇ ਆਇਆ, ਤੁਹਾਡੇ ਪਿੰਡ ਕੌਣ, ਮੰਨ ਲਓ ਕਿਹਦੀ ਚਾਲ ਹੀ ਸਾਰੀ ਇਹ ਚੜਾਉਣ ਦੀ ਝੰਡਾ, ਤੁਹਾਡੇ ਪਿੰਡ ਇਕਬਾਲ ਸਿੰਘ ਆ, ਇਹੋ ਜਿਹੇ ਪੁੱਛਦੇ ਆ ਬਿਆਨ। ਨਿਸ਼ਾਨ ਸਾਹਿਬ ਫੈਰਾਨ ਵਾਲੇ ਉਹ ਸੂਰਮੇ ਅੱਜ ਸਾਡੇ ਨਾਲ ਨੇ। ਗੱਲ ਦੀ ਸ਼ੁਰੂਆਤ ਫਤਿਹ ਤੋਂ ਸਾਂਝ ਤੋਂ ਪਾਉਂਦੇ ਹਾਂ। ਵੀਰ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਬੇਸ਼ੱਕ ਤੁਹਾਡੇ ਨਾਲ ਮੁਲਾਕਾਤ ਅੱਜ ਹੋ ਰਹੀ ਹੈ, ਮਗਰ ਸਵਾਲ ਫਿਰ ਕਿਤੇ ਨਾ ਕਿਤੇ ਉਹੀ ਹੈਗੇ ਨੇ। ਨਿਸ਼ਾਨ ਸਾਹਿਬ ਫੈਰਾਨ ਦੀ ਸੇਵਾ ਤੁਸੀਂ ਕੀਤੀ, ਉਸ ਵੇਲੇ ਦਿੱਲੀ 'ਚ ਕੀ ਚੱਲ ਰਿਹਾ ਸੀ? ਕਿਸਾਨੀ ਸੰਘਰਸ਼ ਤੇ ਹੀ ਆਏ ਆ ਜੀ। ਹਾਂਜੀ ਕਿਸਾਨੀ ਸੰਘਰਸ਼ ਹੀ ਚੱਲ ਰਿਹਾ ਜੀ। ਕਿਸਾਨੀ ਸੰਘਰਸ਼ ਹੀ ਚੱਲ ਰਿਹਾ। ਹਾਂਜੀ ਸਰਕਾਰਾਂ ਨੇ ਬੜਾ ਬਦਨਾਮ ਕੀਤਾ, ਤੁਹਾਨੂੰ ਲਗਾਤਾਰ ਬੁਲਾਇਆ ਜਾ ਰਿਹਾ, ਤੰਗ ਕੀਤਾ ਜਾ ਰਿਹਾ। ਅੰਦਰ ਜਿਸ ਵੇਲੇ ਜਾਂਦੇ ਹੋ, ਅੱਜ ਤੇ ਚਲੋ ਮੀਡੀਆ ਵਜੋਂ ਅਸੀਂ ਆਏ, ਹੋਰ ਕੋਈ ਮੀਡੀਆ ਨਹੀਂ ਹੈ, ਗਿਣੇ ਚੁਣੇ ਵੀਰ ਜਿਹੜੇ ਪੰਜਾਬ ਦੇ ਸਾਡੇ ਕਿਸਾਨ ਵੀਰ ਨੇ ਉਹ ਸਾਰੇ ਨੇ। ਦਿਲ 'ਚ ਕਿਤੇ ਨਾ ਕਿਤੇ ਆਉਂਦਾ ਡਰ ਕਿ ਏਜੰਸੀਆਂ ਨੇ, ਸਰਕਾਰਾਂ ਨੇ ਫਾਈਲ ਆ ਦੇਣਗੀਆਂ, ਜੇਲ੍ਹ ਸੁੱਟ ਦੇਣਗੀਆਂ। ਉਸ ਵੇਲੇ ਦਿਲ 'ਚ ਕੀ ਚੱਲ ਰਿਹਾ? ਪਹਿਲੋਂ ਤਾਂ ਬਹੁਤ ਡਰ ਆਉਂਦਾ ਸੀ ਜਦੋਂ ਇਹ ਸਾਡੇ ਨਾਲ ਹੋਇਆ ਵਾ ਤੇ ਕੇਸ ਪਾਇਆ ਗਿਆ ਸਾਡੇ ਤੇ। ਪਹਿਲਾਂ ਤੇ ਲੋਕਾਂ ਵੱਲੋਂ ਵੀ ਸਾਨੂੰ ਡਰਾਇਆ ਗਿਆ ਕਿ ਇਦਾਂ ਉਦਾਂ, ਪਰ ਜਦੋਂ ਇੱਥੇ ਆਉਣੇ ਆ ਚਲੋ ਸਾਰਾ ਸਟਾਫ ਵਧੀਆ ਵਾ, ਕੋਈ ਇਹੋ ਜਿਹੀ ਦਿੱਕਤ ਨਹੀਂ, ਜਾਂਚ ਚੱਲ ਰਹੀ ਹੈ ਬਸ। ਜੰਗ ਜਾਰੀ ਰਹੇਗੀ? ਹਾਂਜੀ ਜਾਰੀ ਰਹੇਗੀ। ਦੁਬਾਰਾ ਮੌਕਾ ਮਿਲਿਆ ਫਿਰ ਨਿਸ਼ਾਨ ਸਾਹਿਬ ਗੁਰੂ ਸਾਹਿਬ ਦਾ ਫਰਾਇਆ ਜਾਏਗਾ। ਉਹ ਤਾਂ ਚਲੋ ਪ੍ਰਮਾਤਮਾ ਨੂੰ ਪਤਾ ਹੈ ਜੀ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਦੇਖੋ ਸਾਡੇ ਭਰਾਵਾਂ ਦਾ ਜਿਹੜਾ ਜੋਸ਼ ਹੈ ਉਹ ਅੱਜ ਵੀ ਕਾਇਮ ਹੈਗਾ, ਕਿਉਂਕਿ ਗੱਲ ਕਿਸਾਨ ਮੋਰਚੇ ਦੀ ਆ। ਅੰਦਰ ਜਾ ਕੇ ਇਨਕੁਆਇਰੀ ਵੇਲੇ ਵੀ ਇੱਕੋ ਇੱਕ ਗੱਲ ਆਉਂਦੀ ਹੈ ਦਿਲ ਦੇ ਅੰਦਰ, ਕਿਸਾਨ ਮੋਰਚਾ। ਕਿੰਨੀ ਵੱਡੀ ਗੱਲ ਹੈ। ਏਜੰਸੀਆਂ ਨੇ ਕਹਿ ਲਈਏ, ਸਰਕਾਰਾਂ ਦੀ ਗੱਲ ਕਰ ਲਈਏ, ਗੋਦੀ ਮੀਡੀਆ ਦੀ ਗੱਲ ਕਰ ਲਈਏ, ਬਦਨਾਮ ਕੀਤਾ ਸੰਘਰਸ਼ ਨੂੰ ਕਿ ਇਹ ਖਾਲਿਸਤਾਨੀ ਨੇ, ਇਹ ਪ੍ਰੀ ਪਲਾਨ ਨੇ। ਮਗਰ ਜਦੋਂ ਆਤਮਕ ਤੌਰ ਦੇ ਹੁੰਦੇ, ਦਿਲ ਦੇ ਅੰਦਰ ਇੱਕੋ ਇੱਕ ਚੀਜ਼ ਚੱਲਦੀ ਹੈ ਕਿ ਆਪਾਂ ਗੁਰੂ ਦਾ ਨਿਸ਼ਾਨ ਸਾਹਿਬ ਫਹਿਰਾਇਆ ਜ਼ਰੂਰ, ਮਗਰ ਗੱਲ ਕਿਸਾਨੀ ਮੋਰਚੇ ਦੀ ਸੀ। ਤੇ ਹੁਣ ਬਾਹਰ ਬੈਠੇ ਨੌਜਵਾਨਾਂ ਨੂੰ ਕੀ ਕਹੋਗੇ? ਪੂਰਾ ਵਰਲਡ ਤੁਹਾਨੂੰ ਦੇਖ ਰਿਹਾ ਸਾਡੇ ਟੀਵੀ ਚੈਨਲ ਤੇ। ਆਪਾਂ ਚੜ੍ਹਦੀ ਕਲਾ 'ਚ ਜੀ, ਮੋਰਚਾ ਵੀ ਚੜ੍ਹਦੀ ਕਲਾ 'ਚ ਆ ਤੇ ਚੜ੍ਹਦੀ ਕਲਾ 'ਚ ਹੀ ਰਵਾਂਗੇ। ਯੂਥ ਨੂੰ ਕੀ ਸੁੱਖ ਰੱਖੇ। ਯੂਥ ਨੂੰ ਇਹੀ ਹੈ ਕਿ ਸਾਰੇ ਵੱਧ ਤੋਂ ਵੱਧ ਮੋਰਚੇ ਨਾਲ ਜੁੜਨ, ਕਿਉਂਕਿ ਕਿਸਾਨੀ ਨਾਲ ਹੀ ਆਪਣੀ ਰੋਟੀ ਚੱਲਦੀ ਆ, ਜਿਹੜੀ ਮੇਨ ਗੱਲ ਆ। ਤੇ ਜਿੰਨਾ ਟਾਈਮ ਆਪਾਂ ਸਾਰੇ ਨਹੀਂ ਜੁੜਾਂਗੇ ਉਹਨਾਂ ਚਿਰ ਫਿਰ ਕਿਤੇ ਨਾ ਕਿਤੇ ਡਰ ਰਹਿੰਦਾ ਕਿ ਹੁਣ ਕਿਸਾਨ ਘਟ ਗਏ ਇੱਥੇ ਹੁਣ। ਪਰ ਮਹਾਰਾਜ ਦੀ ਕਿਰਪਾ ਨਾਲ ਜੇ ਚੜ੍ਹਦੀ ਕਲਾ 'ਚ ਮੋਰਚਾ ਅੱਗੇ ਵੀ ਚੜ੍ਹਦੀ ਕਲਾ 'ਚ ਰਹੂ। ਜਿੰਨਾ ਚਿਰ ਜਿੱਤਦੇ ਨਹੀਂ ਉਹਨਾਂ ਚਿਰ ਆਪਾਂ ਜਾਂਦੇ ਨਹੀਂ ਇੱਥੋਂ। ਜੋ ਸਵਾਲ ਲੱਕਾ ਬਾਈ ਤੋਂ ਪੁੱਛਿਆ ਸੀ ਉਹੀ ਸਵਾਲ ਫਿਰ ਦੁਬਾਰਾ ਤੋਂ ਪੁੱਛ ਰਿਹਾ। ਮੋਰਚਾ ਤੁਸੀਂ ਕਿਹਾ ਕਿ ਜਿੱਤਦੇ ਨਹੀਂ, ਜਾਂਦੇ ਨਹੀਂ, ਸਮੇਂ ਦੀ ਘਾਟ ਨਹੀਂ, ਜਦ ਤੱਕ ਮੋਰਚਾ ਚੱਲੇਗਾ ਜਿੱਤੋਗੇ, ਲੜੋਗੇ? ਹਾਂਜੀ ਲੜਾਂਗੇ, ਜਿੰਨਾ ਚਿਰ ਮਰਜ਼ੀ ਚੱਲੇ, ਭਲਾ ਸਾਲ ਚੱਲੇ 2 ਸਾਲ ਚੱਲੇ, ਲੜਾਂਗੇ ਮੋਰਚੇ ਦੇ ਨਾਲ। ਬਿਲਕੁਲ ਸੰਗਤ ਜੀ, ਸਾਡੇ ਵੀਰ ਨੇ ਜੋ ਆਪਣੇ ਦਿਲ ਦੀ ਗੱਲ ਕੀਤੀ ਹੈ, ਇਹ ਹਰ ਉਸ ਨੌਜਵਾਨ ਦੀ ਧੜਕਣ, ਹਰ ਉਸ ਦਿਲ ਦੇ ਜਜ਼ਬਾਤ ਹੈਗੇ ਨੇ ਮੋਰਚੇ ਦੇ ਅੰਦਰ ਸ਼ਾਮਿਲ, ਹਰ ਨੌਜਵਾਨ ਦੀ, ਕਿ ਜਦ ਤੱਕ ਇਹ ਮੋਰਚਾ ਚੱਲੇਗਾ ਆਪਾਂ ਇਸ ਮੋਰਚੇ ਦੇ ਅੰਦਰ ਜਿਹੜੀ ਜਿੱਤ ਹੈਗੀ ਹੈ ਉਹ ਹਾਸਲ ਕਰਾਂਗੇ। ਇੱਕ ਗੱਲ ਮੈਂ ਜ਼ਰੂਰ ਪੁੱਛਾਂਗਾ, ਅੱਜ ਤੁਸੀਂ ਇਸ ਮੌਕੇ ਦੇ ਉੱਤੇ ਪਹੁੰਚੇ ਹੋ ਕ੍ਰਾਈਮ ਬ੍ਰਾਂਚ, ਹੋਰ ਕੋਈ ਮੀਡੀਆ ਇੱਥੇ ਨਹੀਂ ਪਹੁੰਚਿਆ, ਅਸੀਂ ਪਹੁੰਚੇ ਹੈਗੇ ਹਾਂ। ਅਸੀਂ ਗੋਦੀ ਮੀਡੀਆ ਦੀ ਗੱਲ ਕਰਨੇ ਆ, ਪੰਜਾਬੀ ਮੀਡੀਆ ਵੀ ਕਿਤੇ ਨਾ ਕਿਤੇ ਮਸਾਲੇ ਵਾਲੀ ਗੱਲਾਂ ਕਰਦਾ ਮੀਡੀਆ ਦੇ ਪੱਖ ਨੂੰ। ਤੁਹਾਨੂੰ ਲੱਗਦਾ ਕਿ ਗੋਦੀ ਮੀਡੀਆ ਉਹ ਤਾਂ ਚਲੋ ਸਰਕਾਰੀ ਮੀਡੀਆ, ਅਗਰ ਜਿਹੜਾ ਸਾਡਾ ਪੰਜਾਬੀ ਮੀਡੀਆ ਕੌਣ ਵਾਲਾ, ਤੁਹਾਨੂੰ ਲੱਗਦਾ ਕਿ ਇਮਾਨਦਾਰੀ ਨਾਲ ਮੋਰਚੇ ਦੀ ਕਵਰੇਜ ਕਰਕੇ ਦਿਖਾ ਰਿਹਾ? ਹਾਂਜੀ ਕਈ ਤਾਂ ਵਧੀਆ ਕਵਰੇਜ ਕਰਦੇ ਆ, ਵੀ ਜਿਹੜੇ ਸੱਚਾਈ ਦਿਖਾਉਂਦੇ ਆ ਮੋਰਚੇ ਦੀ। ਚਲੋ ਕਈ ਬਾਕੀ ਆਪਣੀ ਉਹ TR ਪਲਾਨ ਲਈ ਝੂਠ ਸੱਚ ਮਾਰਦੇ ਰਹਿੰਦੇ, ਉਹ ਜੋ ਬਾਕੀ ਦਾ ਪ੍ਰਮਾਤਮਾ ਨੂੰ ਪਤਾ ਹੀ ਹੈ ਜੋ ਚੱਲਦਾ, ਜੋ ਸੱਚ ਆ ਉਹ ਸੱਚ ਹੀ ਆ। ਮਤਲਬ ਮੋਰਚੇ ਨੂੰ ਫਰਕ ਨਹੀਂ ਪੈਂਦਾ? ਮੋਰਚੇ ਨੂੰ ਇਹ ਚੀਜ਼ ਨਾਲ ਫਰਕ ਨਹੀਂ ਪੈਂਦਾ। ਮੋਰਚੇ ਨੂੰ ਕਿ ਜੋ ਪ੍ਰਮਾਤਮਾ ਉੱਪਰ ਬੈਠਾ ਚਲਾ ਰਿਹਾ, ਕੋਈ ਚੱਕਰ ਨਹੀਂ। ਮੋਰਚੇ ਨੂੰ ਜੋ ਮਰਜ਼ੀ ਕਰੀ ਜਾਵੇ, ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਚਾਹੇ ਕੋਈ ਝੂਠ ਬੋਲੇ, ਜੋ ਮਰਜ਼ੀ ਇਲਜ਼ਾਮ ਲਾਈ ਜਾਵੇ, ਕੋਈ ਚੱਕਰ ਨਹੀਂ। ਜਿਹੜੇ ਬੰਦੇ ਟੀਵੀ ਦੇ ਉੱਤੇ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਨੂੰ ਦੇਖ ਰਹੇ ਨੇ, ਕੀ ਮੈਸੇਜ ਦੇਣਾ ਚਾਹੋਗੇ ਕਿਸਾਨ ਮੋਰਚੇ ਦੇ ਜੁੜਨ ਦੇ ਨਾਲ? ਹਾਂਜੀ ਕਿਸਾਨ ਮੋਰਚੇ ਨਾਲ ਵੱਧ ਤੋਂ ਵੱਧ ਜੁੜੋ, ਆਪਣੀ ਤਾਂ ਇਹੋ ਅਪੀਲ ਆ। ਇਸ ਤੋਂ ਬਿਨਾਂ ਆਪਣਾ ਕੋਈ ਹੱਲ ਵੀ ਨਹੀਂਗਾ, ਤੇ ਜਿੱਤ ਕੇ ਜਾਵਾਂਗੇ ਜ਼ਰੂਰ, ਮਹਾਰਾਜ ਦੀ ਕਿਰਪਾ ਰਹੇ। ਬਿਲਕੁਲ ਸਾਡੇ ਨਾਲ ਜਿਹੜਾ ਸਾਡਾ ਦੂਜਾ ਵੀਰ ਜੁੜਿਆ, ਮੈਂ ਉਹਨੂੰ ਵੀ ਬੇਨਤੀ ਕਰਾਂਗਾ, ਵੀਰ ਮੇਰੇ ਤੁਸੀਂ ਵੀ ਨਾਲ ਜੁੜੋ ਔਰ ਅਸੀਂ ਖੜੇ ਹੋਈਏ, ਕਿਉਂਕਿ ਪੰਜਾਬ ਦੀ ਨੌਜਵਾਨੀ ਜਿਹਨੂੰ ਹਮੇਸ਼ਾ ਦਾਗ ਲਾਇਆ ਗਿਆ ਕਿ ਨਸ਼ੇ 'ਚ ਗਰਕ ਹੋ ਗਈ, ਅੱਜ ਦੇਖੋ 6-6 ਫੁੱਟ ਦੇ ਨੌਜਵਾਨ ਸਾਡੇ ਨਾਲ ਖਲੋਤੇ ਨੇ, ਗੱਲ ਕਰ ਰਹੇ ਨੇ ਪੰਜਾਬੀ ਦੀ, ਸਿਰਫ
ਪੰਜਾਬੀ ਮਾਂ ਬੋਲੀ ਦੀ ਗੱਲ ਕਰ ਲਈਏ ਜਾਂ ਪੰਜਾਬੀ ਕਿਸਾਨੀ ਦੀ ਗੱਲ ਕਰ ਰਹੀ ਹੈ, ਆਪਣਾ ਬਣਦਾ ਹੱਕ ਦਿਖਾ ਰਹੇ ਨੇ। ਇਹਨਾਂ ਦੀ ਗੱਲ ਸਾਡਾ ਸੋ ਕਾਲਡ ਸੋਸ਼ਲ ਮੀਡੀਆ ਤੇ ਫਿਰ ਥੋੜਾ ਬਹੁਤ ਦਿਖਾ ਦਿੰਦਾ, ਗੋਦੀ ਮੀਡੀਆ ਨਹੀਂ ਦਿਖਾਉਂਦਾ। ਵੀਰ ਮੇਰੇ ਫਤਿਹ ਦੀ ਸਾਂਝ ਪਾਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰੇ ਕੀ ਕਹੋਗੇ ਸਾਰੇ ਮਸਲੇ ਦੇ ਉੱਤੇ? ਤੁਹਾਨੂੰ ਲਗਾਤਾਰ ਕ੍ਰਾਈਮ ਬ੍ਰਾਂਚ ਵਿੱਚ ਬੁਲਾਇਆ ਜਾ ਰਿਹਾ, ਤੁਹਾਨੂੰ ਤੰਗ ਕੀਤਾ ਜਾ ਰਿਹਾ, ਇਸ ਵੇਲੇ ਕੀ ਕਹੋ? ਸਰ ਕੋਈ ਨਹੀਂ ਵਧੀਆ, ਬਾਕੀ ਤੰਗ ਕਰਦੇ ਆ, ਆਈ ਜਾਈਦਾ ਵਾ। ਤੁਹਾਡੇ ਤੇ ਕਿੰਨੇ ਕੇਸ? ਸਾਡੇ ਤੇ 2 ਆ ਜੀ, 2 ਕੇਸ ਆ। ਇੱਕ 96 ਦੀ FIR, ਇੱਕ 98 ਦੀ ਆ। ਤੇ ਬਾਕੀ ਪੁੱਛ ਦੱਸ ਚੱਲਦੀ ਆ, ਰੋਜ਼ ਪੁੱਛ ਲੈਂਦੇ, ਇੱਕੋ ਸਵਾਲ ਹੀ ਵਾਰ-ਵਾਰ ਪੁੱਛੀ ਜਾਂਦੇ ਰੋਜ਼ ਹੀ ਕੀ ਪੁੱਛਦੇ? ਕਿ ਤੁਸੀਂ ਦੂਜਾ ਕਿਹਦੇ ਸੰਬੰਧ 'ਚ ਆਏ ਹੋ, ਤੁਹਾਨੂੰ ਬਾਹਰੋਂ ਕਿੰਨੇ ਪੈਸੇ ਆਏ ਝੰਡਾ ਚੜਾਉਣ ਦੇ, ਤੁਸੀਂ ਦੂਜਾ ਕੌਣ ਤੁਹਾਨੂੰ ਲੈ ਕੇ ਆਇਆ, ਤੁਹਾਡੇ ਪਿੰਡ ਕੌਣ, ਮੰਨ ਲਓ ਕਿਹਦੀ ਚਾਲ ਹੀ ਸਾਰੀ ਇਹ ਚੜਾਉਣ ਦੀ ਝੰਡਾ, ਤੁਹਾਡੇ ਪਿੰਡ ਇਕਬਾਲ ਸਿੰਘ ਆ, ਇਹੋ ਜਿਹੇ ਪੁੱਛਦੇ ਆ ਬਿਆਨ। ਵੀ ਮੰਨ ਲਓ ਆਪਾਂ ਨੂੰ ਖਾਲਿਸਤਾਨ ਨਾਲ ਜੋੜਦੇ ਆ, ਐਂ ਕਰਦੇ ਆ। ਆਪਾਂ ਨੂੰ ਤਾਂ ਕੋਈ ਪਤਾ ਹੀ ਨਹੀਂ ਝੰਡਾ ਚੜਾਉਣ ਦਾ, ਕਿ ਆਪਾਂ ਦੇ ਨਾਲ ਆਏ, ਕਿਸਾਨਾਂ ਦੇ ਨਾਲ ਆਏ ਹਾਂ। ਤੋ ਮਹਾਰਾਜ ਦੀ ਗਰੀ ਕਿਰਪਾ ਹੋਈ ਤੇ ਆਪਾਂ ਝੰਡਾ ਲਾਤਾ। ਪੰਜਾਬ ਦੀ ਨੌਜਵਾਨੀ ਦੇ ਉੱਤੇ ਇੱਕ ਕਲੰਕ ਲਫ਼ਜ਼ ਇਸ ਕਰਕੇ ਕਹਿ ਰਿਹਾ, ਟੈਗ ਲਗਾ ਦਿੱਤਾ ਗਿਆ। ਪੰਜਾਬ ਦੀ ਨੌਜਵਾਨੀ ਨਸ਼ਿਆਂ 'ਚ ਗਰਕ ਹੈ। ਪੰਜਾਬ ਦੀ ਨੌਜਵਾਨੀ ਜਿਹੜੀ ਹੈ ਪੂਰੇ ਵਰਲਡ ਦੇ ਅੰਦਰ ਦਿਖਾਈ ਜਾਂਦੀ ਹੈ ਕਿ ਸਿੱਖੀ ਕਿਸਾਨੀ ਨੌਜਵਾਨ ਹਮੇਸ਼ਾ ਸੇਵਾ ਨਹੀਂ ਕਰਦੇ, ਕੰਮ ਨਹੀਂ ਕਰਦੇ, ਖੇਤੀ ਦੀ ਗੱਲ ਨਹੀਂ ਕਰਦੇ। ਮਗਰ ਕਿਸਾਨ ਮੋਰਚੇ ਨੇ ਸਾਬਤ ਕੀਤਾ ਕਿ ਪੰਜਾਬ ਦਾ ਹਰ ਨੌਜਵਾਨ ਇਸ ਵੇਲੇ ਇੱਕ ਤਾਣ ਕੇ ਖਲੋਤਾ ਹੈਗਾ। ਨੌਜਵਾਨੀ ਦੇ ਲਈ ਕੀ ਕਹੋਗੇ? ਸਰ ਨੌਜਵਾਨ ਸਭ ਸਹੀ ਆ, ਇਹ ਤਾਂ ਐਵੇਂ ਝੂਠੀਆਂ ਗੱਲਾਂ ਗੋਦੀ ਮੀਡੀਆ ਕਰਦੇ ਆ ਕਿ ਬਾਕੀ ਸਾਰੇ ਤੁਹਾਡੇ ਸਾਹਮਣੇ ਹੀ ਆ, ਖੇਤੀਬਾੜੀ ਕਰੀਦੀ ਆ ਤੇ ਸਾਰੇ ਸਹੀ ਆ। ਪੂਰੇ ਵਰਲਡ ਦੇ ਲਈ ਕੀ ਮੈਸੇਜ? ਸਰ ਪੂਰੇ ਵਰਲਡ ਲਈ ਵੀ ਅੰਦੋਲਨ ਚੱਲਣ ਦਿਆ ਵਾ, ਅੰਦੋਲਨ ਦਾ ਸਾਥ ਦਈਏ ਆਪਾਂ ਸਾਰੇ ਜਾਣੇ। ਮੁੰਡਿਆਂ ਦੀ, ਨੌਜਵਾਨਾਂ ਦੀ ਲੋੜ, ਆਪਾਂ ਨੂੰ ਇੱਥੇ ਨਾਲ ਜੁੜੀਏ ਸਾਰੇ। ਹਾਂਜੀ ਬਿਲਕੁਲ ਸੰਗਤ, ਜਿਸ ਤਰੀਕੇ ਨਾਲ ਆਪਾਂ ਸਾਡੇ ਵੀਰਾਂ ਨਾਲ ਗੱਲ ਵੀ ਕੀਤੀ ਹੈਗੀ, ਚੜ੍ਹਦੀ ਕਲਾ 'ਚ ਨੇ ਲੱਖਾ ਭਾਈ ਦੇ ਨਾਲ ਆਪਾਂ ਗੱਲ ਕੀਤੀ, ਆਪਣੇ ਵੀਰਾਂ ਦੇ ਨਾਲ ਕੀਤੀ। TV 84 ਦੇ ਪਲੇਟਫਾਰਮ ਦੇ ਉੱਤੇ ਸਾਡੀ ਕੋਸ਼ਿਸ਼ ਆਈ ਸੀ ਕਿ ਹਰ ਚੜ੍ਹਦੀ ਕਲਾ ਦੀ ਖਬਰ ਮੋਰਚੇ ਦੀ ਅਗਲੇ 2-3 ਦਿਨਾਂ ਦੇ ਅੰਦਰ ਆਪਾਂ ਸਿੰਘੂ ਬਾਰਡਰ ਜਾ ਕੇ ਐਕਸਕਲੂਸਿਵ ਸਾਰੀ ਕਵਰੇਜ ਵੀ ਕਰਨੀ ਹੈ। ਇਹ ਸਾਰੇ ਵੀਰ ਜਿਹੜੇ ਸਾਨੂੰ ਉੱਥੇ ਮੌਜੂਦ ਹੋਣਗੇ, ਅਸੀਂ ਉਹ ਕਵਰੇਜ ਵੀ ਤੁਹਾਨੂੰ ਦਿਖਾਵਾਂਗੇ।